ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੁੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ ਸਰੋਤਿਓ ਇੱਕ ਵਾਰੀ ਫੇਰ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਤੇ ਪੰਜਾਬੀ ਰੇਡੀਓ ਯੂਐਸਏ ਸਰੋਤਿਆਂ ਨੂੰ ਇੱਕ ਵਾਰੀ ਫੇਰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਸਾਡੇ ਨਾਲ ਫੇਸਬੁੱਕ ਦੇ ਉੱਤੇ ਜਿਹੜੇ ਸਰੋਤੇ ਜੁੜੇ ਹੋਏ ਆ ਉਹਨਾਂ ਨੂੰ ਵੀ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਬਿਲਕੁਲ ਸਰੋਤਿਓ ਗੱਲਾਂ ਬਾਤਾਂ ਜਿਹੜੀਆਂ ਆਪਾਂ ਕਰ ਰਹੇ ਸੀਗੇ ਇਸ ਤੋਂ ਪਹਿਲਾਂ ਇਮੀਗ੍ਰੇਸ਼ਨ ਅਸਾਈਲਮ ਦੀ ਜਿਹੜੀ ਤੁਹਾਨੂੰ ਉਹ ਜਾਣਕਾਰੀ ਆਪਾਂ ਦਿੱਤੀ ਸੀ, ਇੱਕ ਵਾਰੀ ਫੇਰ ਜਿਹੜੀ ਜ਼ਰੂਰ ਤੁਹਾਨੂੰ ਦੱਸਾਂਗੇ। ਬਾਕੀ ਐਗਜ਼ਿਟ ਪੋਲ ਵੀ ਆਪਣੇ ਕੋਲ ਪਹੁੰਚੇ ਹੋਏ ਨੇ, ਆਪਾਂ ਉਸ ਦੇ ਬਾਰੇ ਵੀ ਤੁਹਾਡੇ ਜਿਹੜੇ ਵਿਚਾਰ ਜ਼ਰੂਰ ਜਾਣਨ ਦੀ ਜਿਹੜੀ ਆ ਉਹ ਕੋਸ਼ਿਸ਼ ਆਪਾਂ ਕਰਨੀ ਆ ਵੀ ਤੁਸੀਂ ਕੀ ਸੋਚਦੇ ਹੋ ਐਗਜ਼ਿਟ ਪੋਲਸ ਦੇ ਵਿੱਚ ਕਿੰਨੀ ਕੁ ਸੱਚਾਈ ਹੋਵੇਗੀ। ਬਾਕੀ ਉਹਦਾ ਨਤਾਰਾ ਜਿਹੜਾ ਕੱਲ ਨੂੰ 10 ਤਰੀਕ ਜਿਹੜੀ ਸਾਡੀ ਇੱਥੇ 10 ਆ ਉੱਥੇ 11 ਜਦੋਂ ਹੋਣੀ ਆ ਜਿਹੜੀ ਭਾਰਤ ਦੇ ਵਿੱਚ, ਤਾਂ ਉਹ ਪੰਜਾਬ ਦੇ ਵਿੱਚ ਤਾਂ ਫਿਰ ਉਹ ਤੋਂ ਵਿੱਚ ਪਤਾ ਲੱਗ ਹੀ ਜਾਣਾ ਵੀ ਕੌਣ ਜਿੱਤਿਆ ਕੌਣ ਹਾਰਿਆ, ਕਿਹਦੀ ਸਰਕਾਰ ਆਉਣ ਜਾ ਰਹੀ ਆ, ਹੰਗ ਅਸੈਂਬਲੀ ਆ, ਕੀ ਆ, ਕਿਹੜੇ ਦਿੱਗਜ ਡਿੱਗੇ ਕਿਹੜੇ ਜਿੱਤੇ। ਸੋ ਕੱਲ ਨੂੰ 6:30 ਵਜੇ ਸ਼ਾਮ ਨੂੰ ਜਿਹੜੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਪੰਜਾਬੀ ਰੇਡੀਓ ਯੂਐਸਏ ਦੀ ਪੂਰੀ ਟੀਮ ਇੱਥੇ ਹੋਵੇਗੀ। ਸਾਡੇ ਦੋਨਾਂ ਦੇ ਨਾਲ ਜਗਮੋਹਨ ਸਿੰਘ ਜੀ ਵੀ ਹੋਣਗੇ, ਹਰਵਿੰਦਰ ਸਿੰਘ ਕੰਗ ਜੀ ਉਹ ਵੀ ਸਾਡੇ ਨਾਲ ਜਿਹੜੇ ਜੀ ਉਹ ਜੁੜਨਗੇ। ਪੂਰਾ ਪੈਨਲ ਇਹਦੇ ਬੈਠਾ ਹੋਊਗਾ, ਤੁਹਾਡੇ ਵੀ ਜਿਹੜੇ ਆਪਾਂ ਵਿਚਾਰ ਜਾਣਾਂਗੇ। ਤੁਸੀਂ ਜਿਹੜੀਆਂ ਅਪਡੇਟਸ ਸਾਡੇ ਕੋਲ ਜਿਹੜੀਆਂ ਮੈਨੂੰ ਪਤਾ ਵੀ ਤੁਸੀਂ ਮੰਗਣੀਆਂ ਕੁਝ ਦੇਣੀਆਂ ਆ, ਤੇ ਆਪਾਂ ਇੱਕ ਦੂਜੇ ਦੇ ਨਾਲ ਮਿਲ ਜੁਲ ਕੇ ਜਿਹੜਾ ਪੂਰਾ ਪ੍ਰੋਗਰਾਮ ਜਿਹੜਾ ਜੀ ਉਹ ਕਰਾਂਗੇ ਤੇ ਇਸ ਦੇ ਵਿੱਚ ਆਪਾਂ ਜਾਣਾਂਗੇ ਵੀ ਕੌਣ ਜਿੱਤੇਗਾ ਕੌਣ ਹਾਰੇਗਾ। ਸੋ ਕੱਲ ਨੂੰ ਸ਼ਾਮ ਨੂੰ 6:30 ਵਜੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਪੰਜਾਬੀ ਰੇਡੀਓ ਯੂਐਸਏ ਲਾਈਵ ਹੋ ਜਾਵੇਗਾ ਪੂਰੇ ਨੈਸ਼ਨਲ ਜਿਹੜਾ ਜੀ ਆਪਣੇ ਨੈਟਵਰਕ ਦੇ ਉੱਤੇ, ਫੇਸਬੁੱਕ ਦੇ ਉੱਤੇ, ਰੇਡੀਓਜ਼ ਦੇ ਉੱਤੇ, ਏਐਮਸ ਦੇ ਉੱਤੇ, ਹਰ ਇੱਕ ਦੇ ਉੱਤੇ। ਸੋ ਬਿਲਕੁਲ ਰਾਜਕਨਵੀਰ ਸਿੰਘ ਜੀ, ਆਪਾਂ ਸਰੋਤਿਆਂ ਨੂੰ ਬੇਨਤੀ ਕਰਦੇ ਹਾਂ ਵੀ ਜਿਨ੍ਹਾਂ ਦੇ ਕੋਲ ਹਜੇ ਪੰਜਾਬੀ ਰੇਡੀਓ ਯੂਐਸਏ ਦੀ ਐਪ ਜਿਨ੍ਹਾਂ ਨੇ ਡਾਊਨਲੋਡ ਨਹੀਂ ਕੀਤੀ ਉਹ ਪਲੀਜ਼ ਕਰ ਲਓ। ਪੰਜਾਬੀ ਰੇਡੀਓ ਯੂਐਸਏ ਸਿਰਫ ਤੁਸੀਂ ਟਾਈਪ ਕਰਨਾ ਹੈ ਜੀ। ਤੇ ਦੂਸਰੇ ਨੰਬਰ ਦੇ ਉੱਤੇ ਜਿਹੜੇ ਵੀ ਸਾਡੇ ਸਰੋਤੇ ਸੁਣ ਰਹੇ ਆ, ਚਾਹੇ ਕਿਸੇ ਵੀ ਏਐਮ ਸਟੇਸ਼ਨ ਤੇ, ਫ੍ਰਿਜ਼ਨੋ, ਸੈਕਰਾਮੈਂਟੋ, ਯੂਬਾ ਸਿਟੀ ਜਾਂ ਸਾਈਡਵੈਂਡ ਵਾਲੇ ਰੇਡੀਓ ਸੈਟਸ ਤੇ, ਪਲੀਜ਼ ਤੁਹਾਡਾ ਕੋਈ ਵੀ ਰਿਸ਼ਤੇਦਾਰ, ਦੋਸਤ ਮਿੱਤਰ ਕੈਨੇਡਾ, ਯੂਐਸਏ ਕਿਤੇ ਵੀ ਰਹਿੰਦਾ, ਜੇ ਉਹਨਾਂ ਦੇ ਕੋਲ ਇਦਾਂ ਦੀ ਕੋਈ ਸੁਵਿਧਾ ਨਹੀਂ ਤੇ ਉਹਨਾਂ ਨੂੰ ਫੋਨ ਨੰਬਰ ਜ਼ਰੂਰ ਦੇ ਦਿਓ। ਫੋਨ ਨੰਬਰ ਟੀ ਮੋਬਾਈਲ ਵਾਲਿਆਂ ਲਈ ਹੈਗਾ 360 398 44 44 ਤੇ ਜਿਨ੍ਹਾਂ ਦੇ ਕੋਲ ਹੋਰ ਫੋਨ ਆ ਵਰਾਈਜ਼ਨ ਵਗੈਰਾ, AT&T, ਉਹ ਯੂਜ਼ ਕਰ ਸਕਦੇ ਆ 641 552 5000। ਸਾਰੇ ਜਣੇ ਫੋਨ ਆਪਣੇ ਸੇਵ ਕਰ ਲਓ ਕਿਉਂਕਿ ਉਦੋਂ ਨੂੰ ਸਾਨੂੰ ਕਾਲਾਂ ਬਹੁਤ ਆਣੀਆਂ, ਫਿਰ ਕਈ ਵਾਰੀ ਸਾਨੂੰ ਪਤਾ ਕ੍ਰੈਸ਼ ਵੀ ਹੋ ਜਾਂਦੇ ਆ, ਮਿਸ ਵੀ ਹੋ ਜਾਂਦਾ ਆ, ਕਈ ਦੀ ਤੁਹਾਡੀ ਕਾਲ ਨਹੀਂ ਵੀ ਪਿਕ ਹੁੰਦੀ ਕਿਉਂਕਿ ਬਹੁਤ ਜ਼ਿਆਦਾ ਜਿਹੜਾ ਜੀ ਬਿਜ਼ੀ ਹੁੰਦਾ ਹੈ ਕੰਮ। ਬਾਕੀ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਜਿਹੜੀ ਆ ਉਹ ਤੁਹਾਡੇ ਲਈ ਕਰਾਂਗੇ। ਤੇ ਕੁਝ ਕਾਲਰਸ ਆਪਣੇ ਨਾਲ ਹਰਜੋਤ ਸਿੰਘ ਜੀ ਜੁੜੇ ਨੇ, ਆਪਾਂ ਜ਼ਰੂਰ ਉਹਨਾਂ ਦੇ ਨਾਲ ਗੱਲਬਾਤ ਕਰਦੇ, ਵਿਚਾਰ ਉਹਨਾਂ ਦੇ ਜਾਣਦੇ ਕੀ ਕਹਿਣਾ ਚਾਹੁੰਦੇ ਨੇ। ਪਹਿਲੇ ਕਾਲਰ ਨੇ ਆਪਣੇ ਨਾਲ ਪਰਮਜੀਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਭਾਜੀ। ਤੁਸੀਂ ਆ ਲੁੱਟਾਂ ਖੋਹਾਂ ਦੀ ਦਿੱਤੀ ਹੈ ਨਾ ਜਿਹੜੀ ਹੋਈ ਹੈ ਕੈਲੀਫੋਰਨੀਆ ਦੇ ਵਿੱਚ ਜੀ ਜੀ, ਤੇ ਇੱਕ ਮੈਂ ਸੁਜੈਸ਼ਨ ਦਿੰਦਾ ਜੀ, ਮੈਂ ਖੁਦ ਕੀਤਾ ਵਾ, ਜਾਣੀ ਕਿ ਇੱਕ ਤਾਂ ਜਿਹੜੀ ਆਪਣੀ ਰੀਜਨਲ ਆਈਡੀ ਹੈ ਤੁਹਾਡੀ ਤੇ ਜਿਹੜੀ ਡਾਕੂਮੈਂਟਸ ਨੇ ਉਹ ਜਿਵੇਂ ਆਪਾਂ ਪੁਰਾਣੇ ਬੁੜੀਆਂ ਨਹੀਂ ਸੀ ਪਾਉਂਦੇ ਤੇ ਜੀ ਜੀ ਰੱਖ ਲੈਣਾ ਰੀਜਨਲ। ਤੇ ਦੂਜਾ ਉਹਨਾਂ ਕੋਲੇ ਕੋਈ ਵੀ ਛੋਟਾ ਪਰਸ ਹੋਣਾ ਚਾਹੀਦਾ ਜਿਹਦੇ ਵਿੱਚ ਕੋਈ ਨਾ ਕੋਈ ਸ਼ੈ ਹੋਵੇ, ਭਾਵੇਂ ਤੁਹਾਡੇ ਐਕਸਪਾਇਰ ਕ੍ਰੈਡਿਟ ਕਾਰਡ ਹੀ ਹੋਣ ਤੇ ਚਾਹੇ ਉਹ $4 ਹੀ ਹੋਣ, ਉਹ ਮਸਟ ਹੋਣੇ ਚਾਹੀਦੇ। ਤੇ ਆਈਡੀ ਦੀ ਚਾਹੇ ਉਹ ਕਹਿੰਦਾ ਐਕਸਪਾਇਰ ਕਾਪੀ ਹੋਵੇ, ਕੋਈ ਵੀ ਹੋਵੇ, ਉਹ ਜ਼ਰੂਰ ਰੱਖੋ ਤਾਂ ਜੋ ਅਗਲੇ ਨੂੰ ਇਹ ਹੋਵੇ ਲੁੱਟਣ ਵਾਲੇ ਨੂੰ ਮੈਂ ਲੁੱਟ ਨੂੰ ਚੱਲਿਆ। ਜੀ ਜੀ ਜੀ, ਨਹੀਂ ਦਿੰਦੇ ਉਹਨੇ ਤੁਹਾਨੂੰ ਉਨੀ ਦੇਰ ਨਹੀਂ ਛੱਡਣਾ ਜਿੰਨੀ ਦੇਰ ਤੁਸੀਂ ਉਹ ਪੱਲੇ ਨਹੀਂ ਪਾਉਂਦੇ ਹੈਗੇ। ਜੀ ਬਿਲਕੁਲ ਬਿਲਕੁਲ ਸਹੀ ਗੱਲ। ਥੈਂਕ ਯੂ ਪਰਮਜੀਤ ਜੀ, ਥੈਂਕ ਯੂ। ਇੱਕ ਨੰਬਰ 2 ਭਾਜੀ, ਤੇ ਸਾਡੇ ਟਰੱਕਰ ਵੀਰਾਂ ਨੂੰ ਇਹ ਹਦਾਇਤ ਕਰੋ ਕਿ ਆਪਣੀਆਂ ਉਹ ਕੋਈ ਨਾ ਕੋਈ ਸੀਬੀ ਚੈਨਲ ਚਾਹੇ 19 ਨੰਬਰ ਲਾ ਲੈਣ, ਉਹ ਰੱਖਿਆ ਕਰਨ। ਤੇ ਜਿੱਥੇ ਵੀ ਹੁਣ ਉਹ ਸੌਣ ਰਾਤ ਨੂੰ, ਖਾਸ ਕਰ ਮੈਂ ਵੀ ਕੱਲਾ ਕਦੇ ਸੌ ਜਾਂਦਾ ਸੀ, ਐਗਜ਼ਿਟ ਕੱਢ ਗਈ ਕਿ ਉਹ ਕੱਲੇ ਨਾ ਸੌਣ ਜੀ। ਆ ਜਿਹੜੀਆਂ ਹੁਣ ਵਾਰਦਾਤਾਂ ਹੋ ਰਹੀਆਂ, ਜਾਣੀ ਕਿ ਕਹਿ ਲਓ ਵੀ ਇਮੀਗ੍ਰੇਸ਼ਨ ਕਰਕੇ ਲੋਕਾਂ ਨੇ ਘੱਟ ਕੰਮ ਕਰਨਾ, ਉਹਨਾਂ ਨੇ ਲੁੱਟਣਾ ਵਾ। ਜਿਹੜੇ ਬੰਦੇ ਜਦੋਂ ਟਾਈਮ ਲੱਗੂਗਾ ਉਹਨੇ ਲੁੱਟਣਾ, ਕੋਈ ਖਾਣਾ ਤਾਂ ਹੈਗਾ ਉਹਨੇ ਕਿਤੋਂ ਕਿਤੋਂ, ਜਿਸ ਤਰ੍ਹਾਂ ਮਰਜ਼ੀ ਕਰੇ। ਜੀ ਜੀ, ਥੈਂਕ ਯੂ। ਇਹ ਸਾਰੇ ਵੀਰਾਂ ਨੂੰ ਹਦਾਇਤਾਂ ਨੇ, ਉਹ ਵੀ ਇਸ ਤਰ੍ਹਾਂ ਕਰਨ ਤੇ ਸੀਬੀ ਦੇ ਉੱਤੇ ਮਸਟ ਇੱਕ ਦੂਏ ਨੂੰ ਇਨਫੋਰਮੇਸ਼ਨ ਦਿੰਦੇ ਰਹਿਣ ਤਾਂ ਜੋ ਬੰਦੇ ਨੂੰ ਪਤਾ ਲੱਗਦਾ ਰਹੇ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਆਪਾਂ ਤੌਰ ਤੇ ਸੀਬੀ ਬੰਦ ਰੱਖਦੇ, ਪਲੀਜ਼ ਨਾ ਰੱਖਿਆ ਕਰਨ ਪਲੀਜ਼। ਦੋ ਦਫਾ ਜਾਨ ਬਚੀ ਹੈ ਸਿਰਫ ਗੋਰਿਆਂ ਦਾ ਚੈਨਲ ਲਾਉਣ ਕਰਕੇ ਹੀ, ਕਿਉਂਕਿ ਇੱਥੇ ਵਾਸ਼ਿੰਗਟਨ ਸਟੇਟ ਦਾ ਮੈਂ ਤੇ ਵੈਦਰ ਬਹੁਤ ਭੈੜਾ ਸੀਗਾ
ਤੇ ਸੀ ਵੀ ਮੈਂ ਨਾ ਸੁਣਦਾ ਤਾਂ ਮੈਨੂੰ ਇਹ ਪਤਾ ਸੀਗਾ ਵੀ ਮੈਂ ਮਾਸ ਕਮੁਲਾਜ ਦੇ ਵਿੱਚ ਜਾ ਕੇ ਪਿੱਛੇ ਵੱਜਣਾ, ਸਾਰਾ ਪਿੱਛੇ ਮੈਂ ਹੀ ਸੀਗਾ। ਜੀ ਥੈਂਕ ਯੂ ਪਰਮਜੀਤ ਜੀ, ਬਹੁਤ ਬਹੁਤ ਸ਼ੁਕਰੀਆ। ਬਿਲਕੁਲ ਜਿਹੜੀ ਇਹਨਾਂ ਨੇ ਸਹੀ ਗੱਲ ਜਿਹੜੀ ਉਹ ਆਖੀ ਹੈ, ਚਾਹੇ ਐਕਸਪਾਇਰਡ ਕ੍ਰੈਡਿਟ ਕਾਰਡ ਰੱਖੋ, ਚਾਹੇ 4 5 10 20 ਡਾਲਰ ਜਿਹੜਾ ਜੀ ਉਹ ਰੱਖੋ, ਅਗਲੇ ਨੂੰ ਬਿਲਕੁਲ ਇਹ ਇਦਾਂ ਲੱਗੇ ਵੀ ਹਾਂ ਕੁਝ ਲੁੱਟ ਕੇ ਜਿਹੜੇ ਜੀ ਲੈ ਗਏ ਆ। ਤੇ ਲੋੜੋਂ ਵੱਧ ਵੀ ਕੈਸ਼ ਜਿਹੜਾ ਜੀ ਕੋਲ ਨਹੀਂ ਰੱਖਣਾ ਚਾਹੀਦਾ, ਲੋੜੋਂ ਵੱਧ। ਬਾਕੀ ਇਹ ਵੀ ਕ੍ਰੈਡਿਟ ਕਾਰਡਸ ਵਗੈਰਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਜਿਹੜਾ ਜੀ ਬਗੈਰ ਰਿਹਾ ਨਹੀਂ ਜਾ ਸਕਦਾ। ਅਮਰੀਕਾ ਆ, ਹਰ ਇੱਕ ਚੀਜ਼ ਜਿਹੜੀ ਇਸੇ ਤਰੀਕੇ ਦੇ ਨਾਲ ਜਿਹੜੀ ਆ ਉਹ ਚੱਲਦੀ ਆ, ਸੋ ਉਹ ਜ਼ਰੂਰੀ ਆ। ਤੇ ਬਾਕੀ ਸੋਨਾ ਵੀ ਰਾਜਕਰਮਵੀਰ ਸਿੰਘ ਜੀ ਘੱਟ ਪਾਓ। ਦੇਖੋ ਮੈਂ ਦੇਖਿਆ ਕਈਆਂ ਨੇ ਗਲ ਚ ਪਾਇਆ ਹੁੰਦਾ ਕੈਂਠਾ ਜਾਂ ਬੜੇ ਬੜੇ ਕੜੇ ਪਾਏ ਹੁੰਦੇ ਆ, ਫਿਰ ਮੁੜ ਕੇ ਤੁਸੀਂ ਉਹ, ਕਿਉਂਕਿ ਸਾਰਿਆਂ ਨੂੰ ਪਤਾ ਜਿਹੜੇ ਲੁਟੇਰੇ ਆ ਵੀ ਜਿਹੜੇ ਇੰਡੀਅਨ ਆ ਜਾਂ ਪੰਜਾਬੀ ਆ, ਇਹਨਾਂ ਕੋਲ 24 ਕੈਰਟ ਸੋਨਾ ਆ। ਹਾਂ ਬਿਲਕੁਲ, ਇਹ ਬਾਹਰ ਆਉਣ ਜਾਣ ਲੱਗਿਆ, ਖਾਸ ਕਰਕੇ ਜਦੋਂ ਕੰਮ ਤੇ ਆਉਣਾ ਜਾਣਾ ਹੈ ਤੇ ਉਦੋਂ ਪਰਹੇਜ਼ ਹੀ ਜਿਹੜਾ ਇਸ ਚੀਜ਼ ਤੋਂ ਜਿਹੜਾ ਜੀ ਕਰਨਾ। ਟੀ ਮੋਬਾਈਲ ਦਾ ਨੰਬਰ ਜਿਹੜੇ ਜੀ ਕਈ ਜਣੇ ਪੁੱਛ ਰਹੇ ਨੇ ਉਹ ਦੱਸ ਦੇ ਜਾਈਏ, 360 398 44 44। ਅਗਲੇ ਕਾਲਰਸ ਉਹਨਾਂ ਵੱਲ ਵਧਾਂਗੇ, ਪਰ ਉਸ ਤੋਂ ਪਹਿਲਾਂ ਜਿਹੜੇ ਆ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ ਕਰਦੇ ਹਾਂ। ਜਰਨੈਲ ਸਿੰਘ ਜੀ ਲਿਨਵੁੱਡ ਵਾਸ਼ਿੰਗਟਨ ਤੋਂ, ਸੁਖਪ੍ਰੀਤ ਕਾਰਪੋਰੇਵਾਲ ਜੀ ਸੈਕਰਾਮੈਂਟੋ ਤੋਂ, ਬਲਵੰਤ ਸਿੰਘ ਲੱਛਰ ਮੰਟੀਕਾ ਤੋਂ, ਮਨਜੀਤ ਸਿੰਘ ਰਾਏ 18 ਵੀਲਰ ਟਰੱਕ ਡਰਾਈਵਿੰਗ ਸਕੂਲ ਵਾਲੇ ਯੂਬਾ ਸਿਟੀ ਤੋਂ, ਕੁਲਵਿੰਦਰਜੀਤ ਸਿੰਘ ਪ੍ਰਹਾਰ ਸਿਆਟਲ ਤੋਂ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਸਹਿਯੋਗ ਦਿੱਤਾ ਹੈ। ਤੇ ਆਪਣੇ ਅਗਲੇ ਕਾਲਰ ਹਰਜੋਤ ਸਿੰਘ ਜੀ ਜੁੜੇ ਨੇ ਆਪਣੇ ਨਾਲ, ਰਾਜ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਰਾਜ ਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਕੱਲ ਮੈਂ ਟਰੱਕ ਤੇ ਜਾ ਰਿਹਾ ਸੀ, ਮੈਂ ਰੈਡਿੰਗ ਟੀਏ ਪੰਪ ਤੇ ਰੁਕਿਆ ਤੇ ਰੁਕ ਕੇ ਮੈਂ ਕਾਫੀ ਲੈ ਰਿਹਾ ਸੀ। ਇੱਕ ਆਪਣੇ ਪੰਜਾਬੀ ਅੰਕਲ ਕਾਫੀ ਏਜ ਦੇ ਗੁਰਸਿੱਖ, ਤੇ ਉਹ ਨਾ ਕਾਫੀ ਪਾ ਕੇ ਜੋ ਸ਼ੂਗਰ ਪਾਉਣ ਲੱਗੇ, ਸਾਹਮਣੇ ਇੱਕ ਲੇਡੀਜ਼ ਉਹ ਵੀ ਸ਼ੂਗਰ ਪਾ ਰਹੀ ਸੀ, ਉਹ ਨਾਲ ਦੇਖੀ ਜਾਣ ਸ਼ੂਗਰ ਹੱਥ ਜਿਵੇਂ ਫੜੀ ਗਈ, ਤੇ ਉੱਥੇ ਲੋਕ ਦੇਖਣ ਵੀ ਇਹ ਕਿਵੇਂ ਦੇਖ ਰਿਹਾ ਵਾ ਲੇਡੀਜ਼ ਨਾਲ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਅੰਕਲ ਜੀ ਸ਼ੂਗਰ ਪਾ ਲਈ ਤੁਸੀਂ? ਸ਼ੂਗਰ ਪਾਈ, ਜਾਣੀ ਸਾਰੇ ਲੋਕ, ਮੈਨੂੰ ਵੀ ਬਹੁਤ ਇਨਸਲਟ ਫੀਲ ਹੋਈ ਵੀ ਬਹੁਤ ਇੱਕ ਲੇਡੀਜ਼ ਆ ਵੀ ਤੁਸੀਂ ਉਹਨਾਂ ਨੂੰ ਪਲੀਜ਼ ਪੰਜਾਬੀ ਕਮਿਊਨਿਟੀ ਦੇ, ਮੈਨੂੰ ਤਾਂ ਬਹੁਤ ਉੱਤੇ ਸ਼ਰਮਿੰਦਾ ਹੋਣਾ ਪਿਆ ਉਹਨਾਂ ਨੂੰ। ਬਿਲਕੁਲ ਤੁਹਾਡੀ ਸਹੀ ਗੱਲ ਆ, ਬਿਲਕੁਲ ਰਿਕੁਐਸਟ ਕਰਦਾ ਵੀ ਆਪਣੀ ਕਮਿਊਨਿਟੀ ਦੀ ਸਾਰੀ ਦੀ ਬੇਇੱਜ਼ਤੀ ਹੁੰਦੀ ਆ, ਵੀ ਕੋਈ ਵੀ ਮੇਰੇ ਵੀਰ ਭਾਈ ਪੁਲਿਸ ਵਾਲੇ ਨਾ ਦੇਖਿਆ ਕਰਨ। ਜੀ ਥੈਂਕ ਯੂ ਰਾਜ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਕਈ ਜਿਹੜੇ ਸਰੋਤੇ ਆ ਅਸਾਈਲਮ ਦੇ ਬਾਰੇ ਪੁੱਛ ਰਹੇ ਆ, ਤੇ ਉਸ ਦੇ ਬਾਰੇ ਜੇ ਤੁਹਾਨੂੰ ਅਸੀਂ ਮਾੜੀ ਜੀ ਜਾਣਕਾਰੀ ਦੁਬਾਰਾ ਦਿੰਦੇ ਜਾਈਏ। 27 ਫਰਵਰੀ ਨੂੰ ਜਿਹੜਾ ਟਰੰਪ ਪ੍ਰਸ਼ਾਸਨ ਆ, ਉਹਨਾਂ ਨੇ ਜਿਹੜੇ ਅਸਾਈਲਮ ਦੇ ਕੇਸ ਸੁਣਨ ਵਾਲੇ ਜੱਜ ਨੇ, ਉਹਨਾਂ ਨੂੰ ਵਿਸ਼ੇਸ਼ ਹਦਾਇਤਾਂ ਜਿਹੜੀਆਂ ਜਾਰੀ ਕੀਤੀਆਂ ਆ, ਜਿਸ ਦੇ ਵਿੱਚ ਅੱਗੇ ਇਹ ਦੇਖਿਆ ਜਾਂਦਾ ਹੁੰਦਾ ਸੀ ਹਰਜੋਤ ਸਿੰਘ ਜੀ ਵੀ ਜਿਹੜਾ ਕੇਸ ਦੇ ਵਿੱਚ ਜਿਹਦਾ ਕੇਸ ਹੈਗਾ ਆ ਉਹ ਕਿੱਦਾਂ ਬੋਲ ਰਿਹਾ ਆ, ਡਰ ਚ ਬੋਲ ਰਿਹਾ, ਸਹਿਮ ਚ ਬੋਲ ਰਿਹਾ, ਕੀ ਬੋਲ ਰਿਹਾ ਆ, ਰੋ ਰਿਹਾ ਜਾਂ ਕੀ ਹੈਗਾ, ਇਦਾਂ ਦੀ ਸਾਰੀ ਸਿਚੁਏਸ਼ਨ ਜਿਹੜੀ ਉਹ ਕਹਿੰਦੇ ਦੇਖੀ ਜਾਂਦੀ ਸੀ। ਨਵੀਆਂ ਹਦਾਇਤਾਂ ਦੇ ਮੁਤਾਬਕ ਜਿਹੜੇ ਜੱਜਾਂ ਨੂੰ ਕਹਿੰਦੇ ਵੀ ਇਹ ਮਿਲੀਆਂ ਆ, ਕਹਿੰਦੇ ਵੀ ਆ ਜੋ ਚੀਜ਼ ਜਿੱਦਾਂ ਵੀ ਬੋਲ ਰਿਹਾ ਕਰ ਰਿਹਾ ਠੀਕ ਆ, ਤੁਸੀਂ ਦੇਖੋ ਜਿੱਦਾਂ ਵੀ ਕਰਨਾ ਆ, ਪਰ ਇੱਕ ਚੀਜ਼ ਜਿਹੜੀ ਉਹ ਮੇਕ ਸ਼ੋਰ ਕਰਨੀ ਵੀ ਫੈਕਟ ਕੀ ਹੈਗੇ ਆ, ਜਿਹੜੇ ਦੇਸ਼ ਦੀ ਉਹ ਗੱਲ ਕਰ ਰਹੇ ਆ, ਕੀ ਤੁਹਾਨੂੰ ਉਥੋਂ ਇਦਾਂ ਦੀਆਂ ਖਬਰਾਂ ਵਾਕਿਆ ਮਿਲ ਰਹੀਆਂ ਆ, ਕਿ ਮੇਨ ਸਟ੍ਰੀਮ ਮੀਡੀਆ 'ਚ ਇਦਾਂ ਦੀ ਗੱਲ ਹੈਗੀ ਆ ਵੀ ਉੱਥੇ ਜਿਹੜੇ ਲੋਕਾਂ ਨਾਲ ਜਿਹੜਾ ਇੰਨਾ ਅਤਿਆਚਾਰ ਹੋ ਰਿਹਾ ਜਾਂ ਉਹ ਕੀਤਾ ਜਾ ਰਿਹਾ ਆ। ਸੋ ਉਹ ਉਹਨਾਂ ਨੇ ਨਵੀਆਂ ਚੀਜ਼ ਜਿਹੜੀ ਆ ਉਹ ਹੁਣ ਇਸ ਦੇ ਵਿੱਚ ਐਡ ਕਰ ਦਿੱਤੀ ਆ। ਬਹੁਤ ਚੁੱਪ ਚਪੀਤੇ ਜਿਹੜਾ 27 28 ਫਰਵਰੀ ਨੂੰ ਜਿਹੜੀਆਂ ਹਦਾਇਤਾਂ ਜਿਹੜੀਆਂ ਉਹ ਜਾਰੀ ਕਰ ਦਿੱਤੀਆਂ ਆ। ਬਹੁਤ ਸਾਰੇ ਜਿਹੜੇ ਲੋਕ ਅਸਾਈਲਮ ਦੇ ਕੇਸਾਂ ਦੇ ਉੱਤੇ ਜਾਂਦੇ ਨੇ, ਸੋ ਜ਼ਰੂਰ ਆਪੋ ਆਪਣੇ ਵਕੀਲ ਦੇ ਨਾਲ ਜਿਹੜਾ ਤੁਸੀਂ ਸੰਪਰਕ ਕਰਿਓ, ਜਿਨ੍ਹਾਂ ਨੇ ਵੀ ਜਿਹੜੇ ਵਿਸ਼ੇਸ਼ ਤੌਰ ਦੇ ਉੱਤੇ ਇਸ ਦੇ ਉੱਤੇ ਕੇਸ ਲਾਏ ਹੋਏ ਨੇ ਅਸਾਈਲਮ ਵਾਲੇ। ਕਿੱਦਾਂ ਕਰਨਾ ਹੈ, ਕਿਵੇਂ ਕਰਨਾ ਆ, ਕੋਈ ਨਾ ਕੋਈ ਜਿਹੜਾ ਨੁਕਤਾ ਜਿਹੜਾ ਆ ਉਹ ਤੁਹਾਨੂੰ ਜਿਹੜੇ ਤੁਹਾਡੇ ਵਕੀਲ ਆ ਉਹ ਜ਼ਰੂਰ ਦੱਸ ਸਕਣਗੇ। ਜੀ ਬਿਲਕੁਲ ਰਾਜਕਰਮਵੀਰ ਸਿੰਘ ਜੀ, ਮੈਨੂੰ ਇਹ ਲੱਗਦਾ ਵੀ ਜਿਸ ਤਰ੍ਹਾਂ ਪਹਿਲਾਂ ਵੀ ਇਹ ਐਗਜ਼ੀਕਿਊਟਿਵ ਆਰਡਰ 'ਚ ਪ੍ਰੈਜ਼ੀਡੈਂਟ ਟਰੰਪ ਨੇ ਸਾਈਨ ਕੀਤਾ ਸੀ ਵੀ ਖਾਸ ਕਰਕੇ ਕ੍ਰਿਸਚੀਅਨ ਜਾਂ ਮਿਨੋਰਿਟੀਜ਼ ਜਿਹੜੀਆਂ ਹੈਗੀਆਂ, ਸੋ ਜਿਹੜੀਆਂ ਕਈ ਮੁਸਲਮਾਨ ਕੰਟਰੀਆਂ ਦੇ ਵਿੱਚ ਸੀਰੀਆ ਵਗੈਰਾ ਜਾਂ ਜਿਹੜੀ ਇਦਾਂ ਦੇ ਮੁਲਕ ਆ, ਜਦੋਂ ਕ੍ਰਿਸਚੀਅਨਾਂ ਨੂੰ ਮਾਰਿਆ ਜਾਂਦਾ, ਸੋ ਹੋ ਸਕਦਾ ਵੀ ਉਹਨਾਂ ਦੀ ਜਿਹੜੀ ਪ੍ਰਾਇੋਰਟੀ ਹੋਵੇ ਇੱਕ ਕਿਸੇ ਇਨਡਾਇਰੈਕਟਲੀ, ਬਿਲਕੁਲ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਵੀ ਇਨਡਾਇਰੈਕਟਲੀ ਉਹਨਾਂ ਨੂੰ ਤਰਜੀਹ ਦੇਣ ਦੀ ਜਿਹੜੀ ਗੱਲ ਉਹ ਆਖੀ ਜਾ ਰਹੀ ਆ। ਅਗਲੇ ਕਾਲਰ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹਰਜੋਤ ਸਿੰਘ ਜੀ ਆਪਣੇ ਨਾਲ ਜੁੜੇ ਨੇ, ਤੀਰਥ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਤੁਹਾਨੂੰ ਆਪਣਾ ਦੱਸਣਾ ਸੀਗਾ, ਮੈਂ ਪਿਛਲੇ ਸੋਮਵਾਰ ਦੀ ਗੱਲ ਆ ਵੀ ਅੱਜ ਨਾ ਕੇ ਗਿਆ ਸੋਮਵਾਰ ਜੀ, ਉਦੋਂ ਮੈਂ ਤਾਂ ਨੋਟ ਚੁੱਕਿਆ ਸੀਗਾ, ਕੈਲੀਫੋਰਨੀਆ ਤੋਂ ਐਰੀਜ਼ੋਨਾ ਜਾਣਾ ਸੀਗਾ,
ਤੇ ਮੈਂ ਰਾਤ ਉੱਤੇ ਖਲੋ ਗਿਆ, ਜਿਹੜਾ 395 ਦੇ ਉੱਤੇ ਜਦੋਂ ਜਾਈਏ ਤੇ ਉਹਦੇ ਤੇ ਹੁੰਦਾ ਵਾ ਵਿਕਟਰਵਿਲ ਸਿਟੀ ਆ, ਤੇ ਉੱਥੇ ਆਉਂਦਾ ਵਾ ਜੀ ਕਿਹਦਾ ਨਾਮ ਆ ਜੀ ਮੈਂ ਵਾਲਮਾਰਟ ਤੇ ਖਲੋ ਗਿਆ ਸੀਗਾ, ਤੇ ਉੱਥੇ ਮੈਂ ਪਹਿਲਾਂ ਆਪਣੀ ਸ਼ੋਪਿੰਗ ਸ਼ਾਪਿੰਗ ਕਰਕੇ ਮੁੜ ਕੇ ਰਾਤ ਨੂੰ ਉੱਥੇ ਮੈਨੂੰ ਪਾਰਕ ਮਿਲ ਗਈ, ਉੱਥੇ ਮੈਂ ਸੌ ਗਿਆ। ਤੇ ਉੱਥੇ ਮੇਰੇ ਰਾਤ ਟਰੱਕ ਦਾ ਜਿਹੜਾ ਲੌਕ ਆ ਪਿੱਛੋਂ ਉਹ ਵੀ ਤੋੜਦਾ, ਸੀਲ ਲੱਗੀ ਤੋੜਦੀ। ਅਸੀਂ ਉਹ ਵੇਖ ਵੂ ਕੇ ਚਲੇ ਗਏ ਵੀ ਲੋੜ ਵਿੱਚੋਂ ਨਹੀਂ ਉਹਨਾਂ ਦੇ ਕੰਮ ਦਾ ਜਾਂ ਕਿੱਦਾਂ ਵੀ ਉਹ ਚੋਰੀ ਹੋਣ ਤੋਂ ਬਚ ਗਿਆ ਜੀ। ਵੀਰਾਂ ਨੂੰ ਇਹ ਕਹਿਣਾ ਚਾਹੁੰਦਾ ਵਾਂ ਵੀ ਆਪਣਾ ਕੇਅਰਫੁਲ ਹੋ ਕੇ ਤੇ ਬਾਕੀ ਜਿਹੜਾ ਵੀ ਲੋਕ ਲਾਗ ਲਾ ਕੇ ਰਾਤ ਨੂੰ ਜਦੋਂ ਵੀ ਸੌਣਾ ਉਦੋਂ ਸੌਇਆ ਕਰੋ। ਜੀ ਤੁਸੀਂ ਚਾਹੁੰਦਾ ਵੀ ਜਿੰਨੇ ਵੀ ਆਪਣੇ ਫਰੈਂਡ ਸਰਕਲ ਦੇ ਵਿੱਚ ਲੋਕ ਹੈਗੇ ਆ, ਜਿੰਨੇ ਵੀ ਟਰੱਕਾਂ ਵਾਲੇ ਵੀਰ ਨੇ 2-4 ਫਰੈਂਡ ਹੁੰਦੇ ਆ ਜਿਹਨਾਂ ਨਾਲ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਸਾਰੀ ਦਿਹਾੜੀ, ਉਹਨਾਂ ਨੂੰ ਇਹ ਆ ਵੀ ਰਾਤ ਜੀ ਬਿਲਕੁਲ ਜੇ ਫੋਨ ਬੰਦ ਕਰਕੇ ਵੀ ਸੌਣਾ। ਬਿਲਕੁਲ ਸਹੀ ਗੱਲ। ਤੇ ਥੈਂਕ ਯੂ ਜੀ, ਆਪ ਜੀ ਦਾ ਪ੍ਰੋਗਰਾਮ ਬਹੁਤ ਸੁਣੀਦਾ, ਧੰਨਵਾਦ ਤੁਹਾਡਾ ਬਹੁਤ। ਮਿਹਰਬਾਨੀ ਤੀਰਥ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਦੇਖੋ ਸੁਰੱਖਿਆ ਦੇ ਵਿੱਚ ਹੀ ਜਿਹੜੀ ਜੀ ਸੁਰੱਖਿਆ ਹੁੰਦੀ ਆ, ਸੋ ਕੋਸ਼ਿਸ਼ ਆਪਾਂ ਨੂੰ ਇਹੀ ਜਿਹੜੀ ਆ ਕਰਨੀ ਚਾਹੀਦੀ ਆ ਵੀ ਇੱਕ ਦੂਜੇ ਨੂੰ ਜਿਹੜਾ ਜੀ ਦੱਸ ਕੇ ਜਿਹੜਾ ਜੀ ਸੌਵੋ। ਵੈਸੇ ਵੀ ਜਦੋਂ ਆਪਾਂ ਕਿਤੇ ਵੀ ਵੈਸੇ ਵੀ ਜਾਣੇ ਜੁਨੇ ਵੀ ਆ ਨਾ, ਖਾਸ ਕਰਕੇ ਜਿਨ੍ਹਾਂ ਨੂੰ ਅੱਜ ਕੱਲ ਦੇ ਜਿਹੜਾ ਜੀ ਆਪਾਂ ਦੇਖਿਆ ਵੀ ਆਈਸ ਦਾ ਬੜਾ ਡਰ ਆ, ਇਹ ਉਹ ਆ, ਜਦੋਂ ਕਿਤੇ ਆਉਂਦੇ ਜਾਂਦੇ ਵੀ ਆ ਵੀ ਜ਼ਰੂਰ ਇੱਕ ਦੋ ਜਾਣਿਆਂ ਨੂੰ ਦੱਸ ਕੇ ਵੀ ਜਿਹੜਾ ਉਹ ਤੁਸੀਂ ਆਇਆ ਜਾਇਆ ਕਰੋ, ਤਾਂ ਜੋ ਕਿਸੇ ਨੂੰ ਪਤਾ ਹੋਵੇ ਵੀ ਮੰਨ ਲਓ ਰੱਬ ਨਾ ਕਰੇ ਤੁਹਾਨੂੰ ਕਾਲ ਕਰਨੀ ਪੈ ਜਾਵੇ ਐਮਰਜੈਂਸੀ ਦੇ ਵਿੱਚ, ਤਾਂ ਅਗਲੇ ਨੂੰ ਪਤਾ ਹੋਵੇ ਵੀ ਤੁਸੀਂ ਇੱਥੇ ਗਏ ਹੋਏ ਸੀਗੇ ਤੇ ਕੋਈ ਉਹਨਾਂ ਦੇ ਨਾਂ ਦੇ ਉੱਤੇ ਕਿਸੇ ਨੂੰ ਜਿਹੜਾ ਆ ਉਹ ਖਰਾਬ ਨਾ ਕਰ ਰਹੇ ਹੋਵੇ, ਕਿਉਂਕਿ ਕਈ ਤਰੀਕੇ ਦੇ ਜਿਹੜੇ ਆ ਉਹ ਸਕੈਮ ਜਿਹੜੇ ਆ ਲੋਕ ਕਰਦੇ ਰਹਿੰਦੇ ਨੇ। ਅਗਲੇ ਕਾਲਰ ਹਰਜੋਤ ਸਿੰਘ ਜੀ ਆਪਣੇ ਨਾਲ ਜੁੜੇ ਨੇ, ਵਿੱਕੀ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤੇ ਇਹ ਕਹਿਣਾ ਸੀਗਾ ਕਿ ਤੁਸੀਂ ਇਹਨਾਂ ਗੱਲਾਂ ਲਈ ਤੇ ਪ੍ਰਪੇਅਰ ਹੋਈ ਜਾਂਦੇ ਜੇ, ਤੇ ਆਹ ਗਰਮੀਆਂ ਦੇ ਵਿੱਚ ਤੇ ਇੰਨੀ ਤਬਾਹੀ ਆਉਣ ਵਾਲੀ ਆ, ਸੈਂਡ ਐਂਟਰੀਆਜ਼ ਜਿਹੜੀਆਂ ਪਲੇਟਾਂ ਨੇ ਉਹ ਵੀ ਲੱਗੀਆਂ, ਉਹਦੇ ਲਈ ਆਪਣੀ ਕਮਿਊਨਿਟੀ ਕੀ ਕਰਦੀ ਆ, ਆਪਾਂ ਨੂੰ ਕੋਈ ਹੈਗੀ ਪ੍ਰੈਪਰੇਸ਼ਨ ਵੀ ਉੱਥੋਂ ਨਿਕਲਣਾ ਕਿੱਦਾਂ ਨਹੀਂ, ਇਹ ਤੇ ਹੋ ਕੇ ਹੀ ਰਹਿਣਾ ਵਾ, ਕੋਈ ਇਹਦੇ ਬਾਰੇ ਕੋਈ ਹੈਗਾ ਪਲਾਨ? ਉਹ ਵੀ ਗਵਰਨਮੈਂਟ ਨੂੰ ਡੀਕਦੇ ਰਹਿਣਾ, ਉਹ ਤਾਂ ਦੇਖ ਲਓ ਤੁਸੀਂ ਆਪੇ ਹੀ। ਮੈਂ ਜਿਹੜੀ ਗੱਲ ਕਰ ਰਿਹਾ, ਕੋਈ ਹੈਗਾ ਆਪਣੇ ਕੋਲ ਪਲਾਨ ਜਾਂ ਕੁਝ ਕਿੱਦਾਂ ਕਿਸੇ ਨੇ ਕਿੱਧਰ ਨੂੰ ਨਿਕਲਣਾ ਕਿੱਧਰ ਨੂੰ ਨਹੀਂ? ਜੀ ਬਿਲਕੁਲ, ਜਿਹੜੀ ਤੁਸੀਂ ਭਾਈ ਸਾਹਿਬ ਗੱਲ ਕਰ ਰਹੇ ਹੋ ਸੈਨ ਐਂਡਰੀਅਸ ਫਾਲਟ ਦੀ, ਇਹ ਅਰਥਕੁਏਕ ਦੀ ਗੱਲ ਕਰ ਰਹੇ ਆ। ਹਜੇ ਤੱਕ ਦੁਨੀਆ 'ਚ ਕੋਈ ਇਦਾਂ ਦੀ ਚੀਜ਼ ਨਹੀਂ ਬਣੀ ਜਿਹੜੀ ਪ੍ਰੈਡਿਕਟ ਕਰਦਾ ਹੈ ਕਿ ਕਿਹੜੀ ਡੇਟ ਨੂੰ ਅਰਥਕੁਏਕ ਆਣਾ। ਸੋ ਝੂਠੀਆਂ ਆਹ ਚੱਲਦੀਆਂ ਰਹਿੰਦੀਆਂ। ਹਾਂ, ਇਹ ਗੱਲ ਜ਼ਰੂਰ ਆ ਵੀ ਕੈਲੀਫੋਰਨੀਆ ਅਰਥਕੁਏਕ ਜ਼ੋਨ ਹੈਗਾ ਆ, ਖਾਸ ਕਰਕੇ ਬੇ ਏਰੀਆ, ਲਾਸ ਐਂਜਲਸ ਏਰੀਆ। ਜੀ ਅਤੇ ਇੱਕ ਚੀਜ਼ ਜਿਹੜੀ ਆ ਆਪਣੇ ਜਿਹੜੇ ਵਿੱਕੀ ਹੋਣਾ ਨੇ ਕਿ ਵੀ ਆਪਾਂ ਕੀ ਕਰ ਰਹੇ ਹਾਂ, ਅਸੀਂ ਐਮਰਜੈਂਸੀ ਪ੍ਰੀਪੇਅਰਡਨੈਸ ਦੇ ਉੱਤੇ ਜਿਹੜਾ ਵਿਸ਼ੇਸ਼ ਸ਼ੋਅ ਕੀਤੇ ਸੀਗੇ। ਅਸੀਂ ਆਪਣੇ ਸਰੋਤਿਆਂ ਨੂੰ ਇਹ ਜ਼ਰੂਰ ਇਤਲਾਹਾਂ ਦਿੱਤੀਆਂ ਨੇ ਵੀ ਰੱਬ ਨਾ ਕਰੇ ਕੋਈ ਇਦਾਂ ਦੀ ਸਿਚੁਏਸ਼ਨ ਆਉਂਦੀ ਹੈ, ਚਾਹੇ ਫਲੱਡ ਵਰਗੀ, ਵਾਈਲਡ ਫਾਇਰ ਵਰਗੀ, ਜਾਂ ਜਿਹੜੀ ਕੋਈ ਅਰਥਕਵੇਕ ਵਰਗੀ ਕੁਝ ਵੀ ਇਦਾਂ ਦੀ ਚੀਜ਼ ਆਉਂਦੀ ਆ, ਤੇ ਆਪਾਂ ਨੂੰ ਐਮਰਜੈਂਸੀ ਦੇ ਲਈ ਹਮੇਸ਼ਾ ਪ੍ਰੀਪੇਅਰ ਰਹਿਣਾ ਚਾਹੀਦਾ ਆ। ਬਾਕੀ ਅਗਲੇ ਸਾਲ ਦੀ ਗੱਲ ਕੀਤੀ, ਇਹਦਾ ਤੇ ਇਹ ਨਹੀਂ ਪਤਾ ਆਪਾਂ ਨੂੰ ਅਰਥਕਵੇਕ ਦਾ ਵੀ ਅਗਲੇ ਪਲ ਦੇ ਵਿੱਚ ਨਹੀਂ ਆ ਜਾਣਾ। ਤੇ ਉਹ ਜਿਹੜੀਆਂ ਪਲੇਟਾਂ ਖਿਸਕਣ ਦੀ ਗੱਲ ਕਰਦੇ ਆ, 24 ਘੰਟੇ ਜਿਹੜੀਆਂ ਆ ਉਹ ਹਮੇਸ਼ਾ ਜਿਹੜੀਆਂ ਪਲੇਟਾਂ ਆ ਉਹ ਚੱਲਦੀਆਂ ਰਹਿੰਦੀਆਂ, ਰਗੜਦੀਆਂ ਰਹਿੰਦੀਆਂ ਇੱਕ ਦੂਜੇ ਦੇ ਨਾਲ, ਤੇ ਜਿੱਦਣ ਇੱਕ ਦੂਜੇ ਦੇ ਨਾਲ ਜ਼ਿਆਦਾ ਜ਼ੋਰ ਦੀ ਟਕਰਾਉਂਦੀਆਂ ਨੇ ਉਦਣ ਫਿਰ ਜਿਹੜਾ ਜੀ ਉਸ ਇਲਾਕੇ ਦੇ ਵਿੱਚ ਜਿਹੜਾ ਅਰਥਕਵੇਕ ਆਉਂਦਾ ਆ। ਬਾਕੀ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਸੈਨ ਫਰਾਂਸਿਸਕੋ ਵੀ ਇੱਕ ਵਾਰੀ ਪੂਰਾ ਤਬਾਹ ਹੋਇਆ ਸੀਗਾ 1905 ਅਰਥਕਵੇਕ ਦੇ ਵਿੱਚ, ਤੇ ਆਪਾਂ ਜਿਹੜੇ ਸੈਨ ਐਂਡਰੀਅਸ ਫਾਲਟ ਦੇ ਉੱਤੇ ਹੈਗੇ ਆ, ਇਹ ਵਾਕਿਆ ਗੱਲ ਹੈਗੀ ਆ। ਬਾਕੀ ਐਮਰਜੈਂਸੀ ਦੇ ਲਈ ਹਮੇਸ਼ਾ ਪ੍ਰੀਪੇਅਰ ਜਿਹੜਾ ਆ ਉਹ ਜ਼ਰੂਰ ਰਹਿਣਾ ਚਾਹੀਦਾ ਆ। ਅਗਲੇ ਕਾਲਰ ਆਪਣੇ ਨਾਲ ਜੁੜੇ ਹੋਏ ਨੇ ਹਰਜੋਤ ਸਿੰਘ ਜੀ, ਪ੍ਰਗਟ ਸਿੰਘ ਪਾਲ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਪ੍ਰਗਟ ਸਿੰਘ ਜੀ। ਜੀ ਤੇ ਇਹਨਾਂ ਦੇ ਨਾਲ ਮੁੜ ਕੇ ਵਾਪਸ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ। ਇਹਨਾਂ ਨੂੰ ਬੇਨਤੀ ਹੈ ਵੀ ਫੋਨ ਦੇ ਉੱਤੇ ਜਿਹੜਾ ਜੀ ਸੁਣੋ, ਰੇਡੀਓ ਦੇ ਥੋੜਾ ਡਿਲੇ ਹੁੰਦਾ ਆ। ਕੁਲਦੀਪ ਕੌਰ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਕੁਐਸਚਨ ਕਰਨਾ ਸੀਗਾ ਜੀ। ਭਾਜੀ ਸਾਡੇ ਜਿੱਦਾਂ ਕੋਈ ਮੁੰਡਾ ਆਇਆ ਸੀਗਾ, ਉਹ ਵੀ ਅਸੀਂ ਜਿੱਦਾਂ ਜ਼ਮਾਨਤ ਭਰੀ ਸੀ ਜੀ ਉੱਥੇ ਆਇਆ ਸੀ ਬਾਰਡਰ ਤੇ ਉਹ ਹੁਣ ਸਾਨੂੰ ਪਤਾ ਨਹੀਂ ਕਿੱਥੇ ਚਲੇ ਗਿਆ। ਸਾਨੂੰ ਰਿਪੋਰਟ ਲਿਖਾਉਣੀ ਪਊਗੀ ਜਾਂ ਕੀ ਕਰਨਾ ਪਊ? ਸਾਨੂੰ ਪਤਾ ਨਹੀਂ ਕੀ ਕਰਨਾ ਜੀ। ਤੁਹਾਨੂੰ ਦੱਸਣਾ ਚਾਹੀਦਾ ਕਿਉਂਕਿ ਤੁਸੀਂ ਬੌਂਡ ਭਰਿਆ ਨਾ, ਬੌਂਡ ਦੇ ਨਹੀਂ ਤਾਂ ਤੁਹਾਡੇ ਪਿੱਛੇ ਆਉਗੇ ਉਹ ਬੌਂਡ ਦੇ ਜਿੰਨੇ ਜੀ। ਸੋ ਜਿਹਦੇ ਰਾਹੀਂ ਤੁਸੀਂ ਬੌਂਡ ਭਰਿਆ, ਜਿਹੜਾ ਵਕੀਲ ਸੀ ਉਹ ਵਕੀਲ ਨਾਲ ਜ਼ਰੂਰ ਗੱਲਬਾਤ ਕਰੋ, ਉਹ ਤੁਹਾਨੂੰ ਜਿਹੜੇ ਜੀ ਸਹੀ ਸਲਾਹ ਜਿਹੜੀ ਹੈ ਜੀ ਉਹ ਦੇ ਸਕਣਗੇ। ਅਗਲੇ ਕਾਲਰ ਜਿਹੜੇ ਸੁਪਾਲ ਸਿੰਘ ਜੀ ਸਾਡੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਖਾਲਸਾ ਜੀ, ਰਾਜਕਰਨ ਜੀ ਤੁਹਾਨੂੰ ਬਹੁਤ ਬਹੁਤ ਤੁਹਾਡੇ ਮਿਹਰਬਾਨੀ ਕਿ ਤੁਸੀਂ ਪੰਜਾਬੀਆਂ ਦਾ ਇੰਨਾ
ਸੋਚ ਰਹੇ ਹੋ। ਜੀ ਧੰਨਵਾਦ। ਚੋਣਾਂ ਸੰਬੰਧੀ ਇੱਕ ਬੇਨਤੀ ਕਰਨੀ ਸੀ। ਜੀ ਜੀ। ਆਪਣਾ ਪੰਜਾਬੀ ਭਾਈਚਾਰਾ ਬੈਠਾ ਹੈ, ਜਿਹਨੂੰ ਕਿ ਪੰਜਾਬ ਦਾ ਦਰਦ ਹੈਗਾ, ਵੀ ਉਹ ਬਸ ਸੱਚੇ ਪਾਤਸ਼ਾਹ ਕੋਲ ਅਰਦਾਸ ਕਰੇ ਵੀ ਇਹ ਬਾਦਲ ਮੁੜ ਕੇ ਨਹੀਂ ਆਣੇ ਚਾਹੀਦੇ। ਜੇ ਆ ਗਏ, ਜਿੱਥੇ ਪੰਜਾਬ ਦਾ ਨੁਕਸਾਨ ਹੋਊਗਾ ਉੱਥੇ ਆਪਣੀ ਸਿੱਖੀ ਦਾ ਬਹੁਤ ਵੱਡਾ ਨੁਕਸਾਨ। ਜੀ ਜੀ। ਅਰਦਾਸ ਕਰਨੀ ਚਾਹੀਦੀ ਹੈ ਵੀ ਇਹ ਜਿਹੜਾ ਟੋਲਾ ਆਰਐਸਐਸ ਦਾ ਜਿਹੜਾ ਟੋਲਾ ਹੈਗਾ ਸਿੱਖੀ ਦੇ ਭੇਜ ਤੇ ਤੋਂ ਪੰਜਾਬ ਨੂੰ ਬਚਾਇਆ ਜਾਵੇਗਾ। ਜੀ ਧੰਨਵਾਦ ਜੀ। ਸੋ ਰਾਜਕਰਮੀਰ ਸਿੰਘ ਜੀ, ਆਪਾਂ ਸਰਵੇ ਤਾਂ ਬਹੁਤ ਆਏ ਆ, ਪਰ ਸਰਵੇਆਂ 'ਚ ਇਹ ਕਲੀਅਰ ਹੈ ਵੀ ਅਕਾਲੀ ਤਾਂ ਨਹੀਂ ਆਉਂਦੇ। ਇਹ ਐਗਜ਼ਿਟ ਪੋਲ ਬਿਲਕੁਲ ਜਿੰਨੇ ਵੀ ਸਰਵੇ ਦਾਵਾ ਕਰਦੇ ਆ, ਇੱਕ ਚੀਜ਼ ਤਾਂ ਇਹ ਪੱਕਾ ਹੀ ਦਾਵਾ ਕਰਦੇ ਨੇ, ਤੇ ਸਾਰੇ ਕੋਈ ਸਰਵੇ ਆ ਜਿਹੜਾ 10 ਤੋਂ ਉੱਤੇ ਮੇ ਵੀ ਮਾੜੀ ਮੋਟੀ ਸੀਟ ਜਿਹੜਾ ਜੀ ਉਹ ਕਿਸੇ ਇਹਨਾਂ ਨੂੰ ਦੇ ਰਿਹਾ ਹੋਵੇ, ਅਕਾਲੀ ਦਲ ਭਾਜਪਾ ਦੇ ਗੱਠਜੋੜ ਨੂੰ। ਬਾਕੀ ਜਿਹੜਾ ਜੀ ਉਹ ਘੱਟ ਹੀ ਨੇ, ਸਿੰਗਲ ਫਿਗਰ ਦੇ ਵਿੱਚ, ਸਿੰਗਲ ਡਿਜਿਟ ਦੇ ਵਿੱਚ ਹੀ ਕਹਿੰਦੇ ਜੀ ਇਹਨਾਂ ਨੂੰ ਸੀਟਾਂ ਜਿਹੜੀਆਂ ਮਿਲਣ ਦੀ ਉਮੀਦ ਆ। ਬਾਕੀ ਹੋਣਾ ਕੀ ਆ, ਕੱਲ ਨੂੰ ਜਿਹੜਾ ਵਿਸ਼ੇਸ਼ ਪ੍ਰੋਗਰਾਮ ਆਪਣਾ ਜਿਹੜਾ ਹੈਗਾ, ਆਪਣਾ ਸਰੋਤਿਆਂ ਨੂੰ ਜਿਹੜਾ ਦੱਸਦੇ ਜਾਈਏ ਵੀ ਸ਼ਾਮ ਨੂੰ 6:30 ਵਜੇ ਪੰਜਾਬੀ ਰੇਡੀਓ USA ਨੇ ਫੇਸਬੁੱਕ ਦੇ ਉੱਤੇ ਵੀ ਲਾਈਵ ਹੋ ਜਾਣਾ ਆ, ਆਪਣੇ ਸਾਰੇ AM ਸਟੇਸ਼ਨ ਦੇ ਉੱਤੇ, ਸਾਈਡ ਬੈਂਡ ਰੇਡੀਓਜ਼ ਦੇ ਉੱਤੇ, ਜਿਹੜਾ ਜੀ ਫੋਨਸ ਦੇ ਉੱਤੇ, ਆਨਲਾਈਨ ਸਟ੍ਰੀਮਸ ਦੇ ਉੱਤੇ, ਐਪ ਦੇ ਉੱਤੇ। ਸੋ ਕਿਸੇ ਵੀ ਤਰੀਕੇ ਦੀ ਤੁਹਾਨੂੰ ਜਾਣਕਾਰੀ ਚਾਹੀਦੀ, ਕਿੱਦਾਂ ਸੁਣਨਾ ਹੈ, ਕਿਵੇਂ ਸੁਣਨਾ ਹੈ, ਫੋਨ ਨੰਬਰ ਚਾਹੀਦਾ ਹੈ, ਜ਼ਰੂਰ ਕਾਲ ਕਰੋ 408-272-52 4082725200 ਦੇ ਉੱਤੇ ਜਿਹੜੇ ਆ ਜੀ ਉਹ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਤੇ ਆਪਣੇ ਅਗਲੇ ਕਾਲਰ ਹਰਜੋਤ ਸਿੰਘ ਜੀ ਜਿਹੜੇ ਨੇ ਆਪਣੇ ਨਾਲ, ਪਰਮਿੰਦਰ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਹਾਂ ਸਤਿ ਸ਼੍ਰੀ ਅਕਾਲ ਜੀ, ਮੈਂ ਪਰਮਿੰਦਰ ਸਿੰਘ ਬੋਲ ਰਿਹਾ ਜੀ। ਇੱਕ ਵਾਰ ਕੁਐਸਚਨ ਸੀ ਜੀ, ਮੇਰਾ ਕੇਸ ਲਾਇਆ ਹੋਇਆ ਤੇ ਮੇਰੇ ਕੋਲ ਵਰਕ ਪਰਮਿਟ ਹੈ ਤੇ ਮੇਰੀ ਇੱਥੇ ਬੇਟੀ ਪੈਦਾ ਹੋਈ ਸੀ ਤੇ ਮੈਂ ਬੈਕ ਲੈ ਰਿਹਾ ਵੀ ਉਹਦਾ ਕੀ ਇਫੈਕਟ ਪੈ ਰਿਹਾ ਮੇਰੇ ਕੇਸ ਤੇ। ਇਹਦੇ ਬਾਰੇ ਸਾਨੂੰ ਨਹੀਂ ਜੀ ਪਤਾ, ਕਿਉਂਕਿ ਅਸੀਂ ਵਕੀਲ ਨਹੀਂ ਹੈ। ਤੁਸੀਂ ਵਕੀਲ ਦੇ ਨਾਲ ਗੱਲਬਾਤ ਕਰਿਓ ਜੀ। ਜਿਹੜੇ ਵੀ ਕੋਈ ਲੀਗਲ ਤੁਹਾਡਾ ਸਵਾਲ ਹੋਵੇ ਉਹ ਪਲੀਜ਼ ਤੁਸੀਂ ਆਪੋ ਆਪਣੇ ਅਟਾਰਨੀਜ਼ ਤੋਂ ਕਰੋ। ਅਸੀਂ ਤੁਹਾਨੂੰ ਇੱਥੋਂ ਬੇਸਿਕਲੀ ਨਿਊਜ਼ ਦੇ ਸਕਦੇ ਆ ਵੀ ਇੱਥੇ ਇਹ ਹੋਇਆ, ਇੱਥੇ ਇਹ ਹੋ ਜਾ ਰਿਹਾ ਹੈ, ਜਾਂ ਕਿਸੇ ਦੇ ਜਿਹੜੇ ਲਾਅ ਦੇ ਵਿੱਚ ਥੋੜੀ ਬਹੁਤੀ ਜੇ ਕੋਈ ਤਬਦੀਲੀ ਹੋਈ ਆ ਜਾਂ ਨਵੀਆਂ ਹਦਾਇਤਾਂ ਕਿਸੇ ਜਗ੍ਹਾ ਦੇ ਉੱਤੇ ਜਾਰੀ ਹੋਈਆਂ, ਅਸੀਂ ਤੁਹਾਨੂੰ ਉਹੀ ਜਿਹੜਾ ਜੀ ਇੱਥੇ ਦੱਸ ਸਕਦੇ ਨੇ। ਕਮਲਜੀਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਭਾਜੀ, ਇੱਕ ਮੈਂ ਸਵਾਲ ਪੁੱਛਣਾ ਸੀਗਾ। ਪਿੱਛੇ ਜੇ ਬੜਾ ਮੈਸੇਜ ਆਇਆ ਸੀਗਾ I-407 ਫਾਰਮ ਦੇ ਬਾਰੇ ਜੀ, ਤੇ ਉਹ ਮੇਰੇ ਵੀ ਸਰਕਲ ਵਿੱਚ ਇੱਕ ਦੋ ਜਾਣੇ ਹੈਗੇ ਆ ਜੋ ਡਰਦੇ ਮਾਰੇ ਨਹੀਂ ਜਾ ਰਹੇ, ਜਦਕਿ ਅਸੀਂ ਲੀਗਲ ਹੈਗੇ ਆ, ਸਾਡੇ ਕੋਲ ਗ੍ਰੀਨ ਕਾਰਡ ਹੈਗੇ ਨੇ। ਖਾਲੀ ਆਇਆ ਸੀਗਾ ਜੀ, ਤਾਂ ਲੀਗਲ ਗ੍ਰੀਨ ਕਾਰਡ ਹੈਗਾ, ਤੇ ਇਹਦੇ ਵਿੱਚ ਵੀ ਕੁਝ ਹੈਗਾ, ਏਦਾਂ ਜਾ ਸਕਦੇ ਆ ਅਸੀਂ? ਜੀ ਬਿਲਕੁਲ, ਕੋਈ ਇਦਾਂ ਦੀ ਗੱਲ ਨਹੀਂ। ਜਿਹਦੇ ਕੋਲ ਲੀਗਲ ਪੇਪਰ ਆ ਉਹ ਜਾ ਸਕਦੇ। ਦੇਖੋ ਇੱਕ ਵਾਰੀ ਫੇਰ ਦੱਸਦੀ ਜਾਈਏ ਵੀ I-407 ਬੰਦਾ ਜਿਹੜਾ ਆ ਉਹੀ ਭਰਦਾ ਆ, ਉਸੇ ਨੂੰ ਹੀ ਜਿਹੜਾ ਵॉलंटियर ਆਏ ਵੀ ਅਬੈਂਡਨਮੈਂਟ ਆਫ ਲਾਫੁਲ ਪਰਮਨੈਂਟ ਰੈਜ਼ੀਡੈਂਟ। ਜੇ ਤੁਹਾਨੂੰ ਗ੍ਰੀਨ ਕਾਰਡ ਅਮਰੀਕਾ ਦਾ ਨਹੀਂ ਚਾਹੀਦਾ, ਜਿਹੜੇ ਉਹਨਾਂ ਨੇ ਵਰਕ ਪਰਮਿਟ ਦਿੱਤਾ ਤੁਹਾਨੂੰ ਨਹੀਂ ਚਾਹੀਦਾ, ਜਿਹੜੀਆਂ ਵੀ ਸਹੂਲਤਾਂ ਤੁਹਾਨੂੰ ਅਮਰੀਕਾ 'ਚ ਮਿਲ ਰਹੀਆਂ ਜੇ ਤੁਹਾਨੂੰ ਨਹੀਂ ਚਾਹੀਦੀਆਂ, ਫਿਰ ਤੁਸੀਂ ਇਹ I-407 ਫਾਰਮ ਭਰਦਾ ਹੈ। ਜਦੋਂ ਮੰਨ ਲਓ ਕਿਸੇ ਨੇ ਮਨ ਬਣਾ ਲਿਆ ਵੀ ਛੱਡ ਪਰਾਂ, ਹੁਣ ਨਹੀਂ ਆਪਾਂ ਅਮਰੀਕਾ ਰਹਿਣਾ, ਚਲੋ ਚਲੀਏ ਆਪਾਂ ਪੰਜਾਬ ਨੂੰ ਜਾਂ ਜਿਹੜੇ ਵੀ ਮੁਲਕ ਤੋਂ ਤੁਸੀਂ ਆਏ ਆ ਉੱਥੇ ਜਾਣਾ ਆ, ਤੇ ਉਦੋਂ ਜਿਹੜੇ ਫਾਰਮ ਇੱਥੋਂ ਭਰ ਕੇ ਜਾਂਦੇ ਆ ਵੀ ਨਹੀਂ ਜੀ ਹੁਣ ਨਹੀਂ ਸਾਨੂੰ ਚਾਹੀਦਾ। ਬਾਕੀ ਕੋਈ ਧੱਕੇ ਦੇ ਨਾਲ ਜਿਹੜਾ ਇਹ ਗੱਲਾਂ ਚੱਲਦੀਆਂ ਸੀ ਭਰਵਾਉਣ ਵਾਲੀਆਂ, ਉਹ ਨਹੀਂ ਹੈਗੀਆਂ। ਅਫਵਾਹਾਂ ਜਿਹੜੀਆਂ ਉਹ ਉਸ ਚੀਜ਼ ਦੇ ਵਿੱਚ ਜਾ ਰਹੀਆਂ, ਕਿਉਂਕਿ ਇਮੀਗ੍ਰੇਸ਼ਨ ਨੂੰ ਲੈ ਕੇ ਡਰ ਜਿਹੜਾ ਜ਼ਰੂਰ ਉਹ ਬਣਿਆ ਰਹਿੰਦਾ ਆ। ਸੋ ਉਹਨਾਂ ਤੋਂ ਬਚਣ ਦੀ ਜ਼ਰੂਰਤ ਆ। ਤੁਹਾਨੂੰ ਕਿਸੇ ਵੀ ਤਰੀਕੇ ਦਾ ਕੋਈ ਸ਼ੱਕ ਹੈਗਾ ਤੇ ਤੁਸੀਂ ਆਨਲਾਈਨ ਵੀ ਸਰਚ ਕਰੋ, ਇਸ ਦੇ ਉੱਤੇ ਥੋੜੀ ਰਿਸਰਚ ਵੀ ਕਰੋ, ਤੇ ਨਾਲੇ ਆਪੋ ਆਪਣੇ ਵਕੀਲ ਦੇ ਨਾਲ ਵੀ ਜਿਹੜੀ ਉਹ ਜ਼ਰੂਰ ਤੁਸੀਂ ਗੱਲ ਕਰ ਸਕਦੇ ਹੋ। ਲਵਪ੍ਰੀਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਕੁਐਸਚਨ ਹੈ ਕਿ ਕਿਸੇ ਦੀ ਜਿਹਦਾ ਕੈਂਡੀਡੇਟ ਦੀ ਜ਼ਮਾਨਤ ਜ਼ਬਤ ਹੋ ਜਾਂਦੀ ਤਾਂ ਕੀ ਮਤਲਬ ਆ? ਜ਼ਮਾਨਤ ਜ਼ਬਤ ਹੋ ਜਾਂਦੀ ਵੀ ਦੇਖੋ, ਇਲੈਕਸ਼ਨ ਲੜਨ ਦੇ ਲਈ ਜਿਹੜਾ ਇਲੈਕਸ਼ਨ ਕਮਿਸ਼ਨ ਆ ਕੁਝ ਪੈਸੇ ਲੈਂਦਾ ਹੈ ਤੁਹਾਨੂੰ ਕੋਲ, ਵੀ ਤੁਸੀਂ ਐਜ਼ ਏ ਕੈਂਡੀਡੇਟ ਖੜਨ ਲੱਗੇ ਹੋ, ਕਿਉਂਕਿ ਤੁਹਾਨੂੰ ਉਹਨਾਂ ਨੇ ਸੁਰੱਖਿਆ ਵੀ ਦੇਣੀ ਹੈ, ਕਈ ਕੁਝ ਜਿਹੜਾ ਜੀ ਉਹਨਾਂ ਨੇ ਤੁਹਾਨੂੰ ਸਹੂਲਤਾਂ ਦੇਣੀਆਂ ਹੁੰਦੀਆਂ ਐਜ਼ ਏ ਕੈਂਡੀਡੇਟ। ਅਤੇ ਜ਼ਮਾਨਤ ਜ਼ਬਤ ਦਾ ਮਤਲਬ ਵੀ ਜੋ ਵੀ ਤੁਸੀਂ ਦਿੱਤਾ ਹੈ ਉਹ ਤੁਹਾਡਾ ਮੁੜ ਕੇ ਵਾਪਸ ਨਹੀਂ ਆਉਣਾ। ਸੋ ਬੇਸਿਕਲੀ ਉਹ ਜਿਹੜੇ ਪੈਸੇ ਆ, ਜਿੱਦਾਂ ਮੰਨ ਲਓ ਕੋਈ ਆਪਾਂ ਫਾਰਮ ਭਰਦੇ ਆ ਇੱਥੇ, ਕੋਈ ਐਪਲੀਕੇਸ਼ਨ ਭਰਦੇ ਆ, ਕੋਈ ਅਪਰੂਵ ਹੋ ਜਾਂਦੀ ਆ ਤਾਂ ਬੰਦਾ ਕਹਿੰਦਾ ਵੀ ਚੱਲ ਠੀਕ ਆ, ਪੈਸੇ ਲੱਗੇ ਤਾਂ ਕੋਈ ਮੁੱਲ ਪੈ ਗਿਆ, ਤੇ ਜੇ ਅਪਰੂਵ ਨਹੀਂ ਹੁੰਦੀ ਤਾਂ ਪੈਸੇ ਤਾਂ ਜਾਂਦੇ ਲੱਗਦੇ ਨੇ। ਸੋ ਬੇਸਿਕਲੀ ਕੈਂਡੀਡੇਟ ਦੀ ਜਿਹੜੀ ਜ਼ਮਾਨਤ ਜ਼ਬਤ ਹੁੰਦੀ ਆ ਉਸ ਦੇ ਵਿੱਚ ਇਹ ਚੀਜ਼ ਜਿਹੜੀ ਉਹ ਮੰਨੀ ਜਾਂਦੀ ਆ। ਤੇ ਬਾਕੀ ਹਰਜੋਤ ਸਿੰਘ ਜੀ, ਆਪਣਾ ਸਮਾਂ ਵੀ ਜਿਹੜਾ ਆਪਣੇ ਸਮਾਪਤੀ ਦੇ ਵੱਲ ਨੂੰ ਆ, ਥੋੜੇ ਬਹੁਤੇ ਸਰਵੇ ਜਿਹੜੇ ਆਏ ਉਹ ਤੁਸੀਂ ਸਾਂਝੇ ਕਰ ਦਿਓ। ਬਿਲਕੁਲ, ਆਪਾਂ ਆਪਣੇ ਸਰੋਤਿਆਂ ਨਾਲ ਜਿਹੜੇ ਸਰਵੇ ਆਏ ਹੋਏ ਨੇ ਉਹ ਆਪਾਂ ਜ਼ਰੂਰ ਸ਼ੇਅਰ ਕਰਦੇ ਆ। NDTV ਵਾਲਿਆਂ ਨੇ ਵੀ ਜਿਹੜਾ ਜੀ ਉਹ ਸਰਵੇ ਕੀਤਾ, ਆਜ ਤੱਕ ਵਾਲਿਆਂ ਨੇ, ਇੰਡੀਆ ਟੁਡੇ ਨੇ,
ਮੈਂ ਕਿਹਾ ਜੀ ਜਿੰਨੇ ਕਹਿ ਲਓ ਉਹਨੇ ਸਰਵੇ ਜਿਹੜੇ ਆ ਉਹ ਪੂਰੇ ਜਿਹੜੇ ਹੈਗੇ ਨੇ। ਸੀ ਵੋਟਰ ਸਰਵੇ ਦੀ ਜੀ ਆਪਾਂ ਗੱਲ ਕਰੀਏ, ਉਹ ਕਾਂਗਰਸ ਨੂੰ 51 ਜਿਹੜੀਆਂ ਆ ਉਹ ਸੀਟਾਂ ਦੇ ਰਹੀਆਂ, ਆਮ ਆਦਮੀ ਪਾਰਟੀ ਨੂੰ 41 ਅਤੇ ਉਹ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਨੂੰ 23 ਸੀਟਾਂ ਦੇ ਰਹੇ ਨੇ, ਤੇ ਅਦਰਸ ਜਾਂ ਇੰਡੀਪੈਂਡੈਂਟ ਆ ਉਹਨਾਂ ਨੂੰ 2 ਜਿਹੜੀਆਂ ਆ ਉਹ ਸੀਟਾਂ ਦੇ ਰਹੇ ਆ। ਬਾਕੀ ਜਿਹੜੇ ਇੱਕ ਹੋਰ ਸਰਵੇ ਆ ਉਸ ਦੇ ਵਿੱਚ ਆਮ ਆਦਮੀ ਪਾਰਟੀ ਨੂੰ 63 ਸੀਟਾਂ ਆ ਰਹੀਆਂ ਨੇ, ਕਾਂਗਰਸ ਨੂੰ 45, ਸ਼੍ਰੋਮਣੀ ਅਕਾਲੀ ਦਲ ਭਾਜਪਾ ਨੂੰ 9 ਤੇ ਅਦਰਸ ਨੂੰ ਜਿਹੜਾ ਆ ਉਹ ਕੁਝ ਵੀ ਨਹੀਂ ਜਿਹੜਾ ਆ ਉਹ ਦਿੱਤਾ ਜਾ ਰਿਹਾ। ਸੋ ਬੜੇ ਤਰੀਕੇ ਦੇ ਜਿਹੜੇ ਇਸ ਟਾਈਮ ਸਰਵੇ ਆ ਹਰਜੋਤ ਸਿੰਘ ਜੀ ਉਹ ਚੱਲ ਰਹੇ ਨੇ। ਬਣੂਗਾ ਕੀ ਇਹ ਜਿੱਦਾਂ ਆਪਾਂ ਦੱਸਿਆ ਵੀ ਕੱਲ ਨੂੰ ਜਿਹੜਾ ਇਹ ਹੋਵੇਗਾ, ਇਹ ਜਿਹੜਾ ਇਸ ਦਾ ਨਤਾਰਾ ਜਿਹੜਾ ਉਹ ਹੋ ਜਾਣਾ ਆ। ਕੱਲ ਨੂੰ ਆਪਾਂ ਸ਼ਾਮ ਨੂੰ 6:30 ਵਜੇ ਤੁਹਾਡੇ ਨਾਲ ਜਿਹੜਾ ਜੀ ਜੁੜ ਜਾਣਾ ਹੈ ਤੇ ਉਸ ਦੇ ਵਿੱਚ ਤੁਸੀਂ ਜਿਹੜਾ ਜੀ ਉਦੋਂ ਸੁਣ ਸਕੋਗੇ, ਦੇਖ ਸਕੋਗੇ ਵੀ ਕੌਣ ਅੱਗੇ ਚੱਲ ਰਿਹਾ, ਕੌਣ ਪਿੱਛੇ ਚੱਲ ਰਿਹਾ ਆ। ਇਹ ਜਿਹੜੀਆਂ ਤੁਹਾਨੂੰ ਇਤਲਾਹਾਂ ਆਪਾਂ ਲਾਈਵ ਅਪਡੇਟਸ ਆ ਉਹ ਲਗਾਤਾਰ ਜਿਹੜੀਆਂ ਆ ਉਹ ਆਪਣੇ ਸਰੋਤਿਆਂ ਨੂੰ ਆਪਾਂ ਉਹ ਦਿੰਦੇ ਜਾਵਾਂਗੇ। ਤੇ ਧੰਨਵਾਦ ਇੱਕ ਵਾਰੀ ਫੇਰ ਕਰਦੇ ਹਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਜਿਹੜੇ ਸਪਾਂਸਰਸ ਉਹਨਾਂ ਦਾ। ਤੇ ਫੋਨ ਨੰਬਰਸ ਜਿਹੜੇ ਜ਼ਰੂਰ ਨੋਟ ਕਰ ਲਓ। ਟੀ-ਮੋਬਾਈਲ ਦੇ ਲਈ ਜਿਹੜਾ ਸੁਣਨ ਦੇ ਲਈ ਨੰਬਰ ਹੈਗਾ ਆ 360 398 44 44। ਟੀ-ਮੋਬਾਈਲ ਤੇ ਮੈਟਰੋ PCS ਦੇ ਲਈ ਇਹ ਨੰਬਰ ਆ 360 398 44 44। ਤੇ ਬਾਕੀ ਜਿਨ੍ਹਾਂ ਕੋਲ ਹੋਰ ਵੀ ਕੋਈ ਕਿਸੇ ਵੀ ਤਰੀਕੇ ਦੀ ਜਿਹੜੀ ਸਰਵਿਸ ਆ ਉਹਨਾਂ ਦੇ ਲਈ ਨੰਬਰ ਆ 641 552 5000। 641 552 5000 ਨੰਬਰ ਆ। ਜੇ ਤੁਹਾਨੂੰ ਲੱਗਦਾ ਵੀ ਤੁਹਾਡਾ ਫੋਨ ਨਹੀਂ ਚੱਲ ਰਿਹਾ ਤੇ ਤੁਸੀਂ ਸਾਨੂੰ ਸਟੂਡੀਓ 'ਚ ਕਾਲ ਕਰਕੇ ਪੁੱਛ ਸਕਦੇ ਹੋ 408 272 5200 4082725200 ਦੇ ਉੱਤੇ। ਤੇ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਆ ਉਹ ਹੁਣ ਆਪਣਾ ਇੱਥੇ ਹੀ ਆਪਾਂ ਸਮਾਪਤ ਕਰਾਂਗੇ। ਐਪ ਜਿਹੜੀ ਹੈ ਗੂਗਲ ਪਲੇ ਦੇ ਵਿੱਚ ਤੇ ਐਪਲ ਸਟੋਰ ਦੇ ਵਿੱਚ ਡਾਊਨਲੋਡ ਕਰੋ। ਸਰਚ ਕਰਨਾ ਹੈ ਤੁਸੀਂ ਪੰਜਾਬੀ ਰੇਡੀਓ USA, ਇਹ ਤਿੰਨੋਂ ਅੱਖਰ ਜਿਹੜੇ ਆ ਤੁਸੀਂ ਸਰਚ ਕਰੋ। ਪੰਜਾਬੀ ਰੇਡੀਓ USA ਦੀ ਐਪ ਹੋਵੇਗੀ, ਉਸ ਦੇ ਵਿੱਚ 4 ਕੁੱਲ ਰੇਡੀਓ ਹੋਣਗੇ, ਪੋਡਕਾਸਟ ਹੋਵੇਗਾ, ਉਹ ਤੁਸੀਂ ਜਿਹੜਾ ਜੀ ਉਸ ਦੇ ਵਿੱਚ ਸੁਣ ਸਕੋਗੇ। ਜੇ ਕਿਸੇ ਹੋਰ ਐਪ ਦੇ ਥਰੂ ਤੁਸੀਂ ਸੁਣਦੇ ਸੀ ਹੁਣ ਨਹੀਂ ਚੱਲ ਰਹੀ ਤਾਂ ਵੀ ਤੁਸੀਂ ਜਿਹੜਾ ਜੀ ਉਹਨੂੰ ਜਿਹੜਾ ਜੀ ਡਿਲੀਟ ਕਰਕੇ ਇਸ ਜਿਹੜੀ ਪੰਜਾਬੀ ਰੇਡੀਓ USA ਦੀ ਆਪਣੀ ਐਪ ਆ ਫ੍ਰੀ ਆਫ ਕਾਸਟ ਆ, ਮੁਫਤ ਆ, ਉਸ ਨੂੰ ਤੁਸੀਂ ਸਰਚ ਕਰਕੇ ਜਿਹੜਾ ਆ ਉਹ ਉਹਦੇ ਉੱਤੇ ਸੁਣ ਸਕਦੇ ਹੋ। AM ਸਾਡੇ ਸਟੇਸ਼ਨ ਫ੍ਰੈਜ਼ਨੋ ਦੇ ਵਿੱਚ 1300 AM, ਜਿਹੜਾ ਯੂਬਾ ਸਿਟੀ ਚ 1450 ਤੇ 96.5 FM ਤੇ ਸੈਕਰਾਮੈਂਟੋ ਚ 1470 AM ਦੇ ਉੱਤੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਕਾਲ ਕਰੋ 408 272 5200 ਦੇ ਉੱਤੇ। ਤੇ ਹੁਣ ਹਰਜੋਤ ਸਿੰਘ ਜੀ ਇਜਾਜ਼ਤ ਲਈਏ ਜੀ। ਜੀ ਬਿਲਕੁਲ। ਸੋ ਆਪਾਂ ਪੰਜਾਬੀ ਰੇਡੀਓ USA ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਵੱਲੋਂ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ। ਜਿਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਮੈਂ ਕਹਿੰਦੀ ਹਾਂ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਕਰ ਲਿਆ, ਪਰ ਮੈਨੂੰ ਤਾਂ ਇਹ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ